ਦੁਨੀਆ ਭਰ ਦੇ ਵਿੱਚ ਦੇਖ ਰਹੇ ਬਾਜ਼ ਟੀਵੀ ਦੇ ਸਰੋਤਿਆਂ ਨੂੰ ਦਵਿੰਦਰ ਸਿੰਘ ਵੱਲੋਂ ਵਾਸ਼ਿੰਗਟਨ ਡੀਸੀ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦਾ ਜੋ ਅਸੀਂ ਪ੍ਰੋਗਰਾਮ ਲੈ ਕੇ ਵਾਸ਼ਿੰਗਟਨ ਡੀਸੀ ਤੋਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਏ ਹਾਂ, ਅੱਜ ਦਾ ਪ੍ਰੋਗਰਾਮ ਸਾਡਾ ਜੋ ਅਮਰੀਕਨ ਪੋਲਿਟਿਕਸ ਹੈ ਉਸ ਤੇ ਆਧਾਰਿਤ ਹੋਵੇਗਾ। ਜਿਵੇਂ ਤੁਹਾਨੂੰ ਪਤਾ ਹੈ ਕਿ ਅਮਰੀਕਾ ਦੇ ਵਿੱਚ ਨਵੰਬਰ 2020 ਦੇ ਵਿੱਚ ਵੋਟਾਂ ਪਈਆਂ ਸਨ, ਜਿਸ ਇਲੈਕਸ਼ਨ ਦੇ ਵਿੱਚ ਅਮਰੀਕਾ ਨੇ ਆਪਣਾ ਨਵਾਂ ਪ੍ਰੈਜ਼ੀਡੈਂਟ ਚੁਣਿਆ। ਪ੍ਰੈਜ਼ੀਡੈਂਟ ਜੋ ਬਾਈਡਨ ਜੀ ਨੂੰ ਤੇ ਕਮਲਾ ਹੈਰਿਸ ਨੂੰ ਅਮਰੀਕਾ ਦੀ ਜਨਤਾ ਨੇ ਚੁਣਿਆ। ਤੇ ਉਸ ਤੋਂ ਬਿਨਾਂ ਸੈਨੇਟ ਦੇ ਵਿੱਚ ਜਿਹੜੀ ਮੈਜੋਰਟੀ ਹੈ ਉਹ ਡੈਮੋਕ੍ਰੇਟ ਪਾਰਟੀ ਕੋਲੇ ਗਈ। ਪਹਿਲਾਂ ਡੈਮੋਕ੍ਰੇਟ ਪਾਰਟੀ ਕੋਲੇ 46 ਆਪਣੇ ਸੈਨੇਟਰ ਸਨ ਅਤੇ ਇੱਕ ਇੰਡੀਪੈਂਡੈਂਟ ਸੈਨੇਟਰ ਬਰਨੀ ਸੈਂਡਰ ਜੋ ਕਿ ਡੈਮੋਕ੍ਰੇਟ ਪਾਰਟੀ ਦੇ ਨਾਲ ਬਹਿੰਦੇ ਹਨ, ਤੇ ਇਸ ਤਰ੍ਹਾਂ ਉਹਨਾਂ ਕੋਲ 47 ਸੀ, ਪਰ ਵੋਟਾਂ ਤੋਂ ਬਾਅਦ ਉਹਨਾਂ ਕੋਲੇ 50 ਸੈਨੇਟਰ ਹੋ ਗਏ। ਜਿਹੜੇ ਸੈਨੇਟਰ ਹਨ ਇਹ ਸਪੈਸ਼ਲੀ ਜਿਹੜੀ ਜਾਰਜੀਆ ਦੀ ਇਲੈਕਸ਼ਨ ਸੀ, ਰਨ ਆਫ ਇਲੈਕਸ਼ਨ ਜੋ ਕਿ ਜਨਵਰੀ 5 2021 ਨੂੰ ਹੋਈ ਆ, ਉਸ ਦੇ ਵਿੱਚ ਡੈਮੋਕ੍ਰੇਟ ਪਾਰਟੀ ਨੇ ਦੋਨੋਂ ਸੀਟਾਂ ਤੇ ਜਿੱਤ ਹਾਸਲ ਕੀਤੀ। ਪਰ ਐਟ ਦਾ ਸੇਮ ਟਾਈਮ ਜਿਹੜੀ ਕਾਂਗਰਸ ਦੀ ਪਾਵਰ ਸ਼ੇਅਰਿੰਗ ਹੈ ਉਹਦੇ ਵਿੱਚ 2020 ਦੇ ਵਿੱਚ ਡੈਮੋਕ੍ਰੇਟ ਪਾਰਟੀ ਨੇ 11 ਮੈਂਬਰ ਆਪਣੇ ਲੂਜ਼ ਕੀਤੇ। ਤੋ ਇਸ ਵੇਲੇ ਜਿਹੜੀ ਕਾਂਗਰਸ ਹੈ ਉਹਦੇ ਵਿੱਚ ਡੈਮੋਕ੍ਰੇਟ ਪਾਰਟੀ ਦੇ ਕੋਲੇ 222 ਸੀਟਾਂ ਹਨ ਅਤੇ ਜਿਹੜੀ ਰਿਪਬਲਿਕਨ ਪਾਰਟੀ ਹੈ ਉਹਦੇ ਕੋਲੇ 212 ਸੀਟਾਂ ਹਨ। ਅਮਰੀਕਨ ਕਾਂਗਰਸ ਦੇ ਵਿੱਚ ਟੋਟਲ 435 ਕਾਂਗਰਸਮੈਨ ਹੁੰਦੇ ਨੇ, ਜਿਵੇਂ ਆਪਾਂ ਸਾਰੇ ਜਾਣਦੇ ਹਾਂ, ਤੇ ਉਹਦੇ ਵਿੱਚ 218 ਵਾਲੀ ਜਿਹੜੀ ਪਾਰਟੀ ਹੈ ਉਹਦੇ ਕੋਲੇ ਮੈਜੋਰਟੀ ਹੁੰਦੀ ਹੈ। ਸੋ ਇਸ ਤਰ੍ਹਾਂ ਕੁੱਲ ਮਿਲਾ ਕੇ 2021 ਦੇ ਵਿੱਚ ਇਲੈਕਸ਼ਨ ਤੋਂ ਬਾਅਦ ਡੈਮੋਕ੍ਰੇਟ ਪਾਰਟੀ ਦੇ ਕੋਲੇ ਜਿਹੜੀ ਵਾਈਟ ਹਾਊਸ ਵੀ ਹੈ ਤੇ ਲੈਜਿਸਲੇਟਿਵ ਬ੍ਰਾਂਚ ਵੀ ਹੈ, ਕਿਉਂਕਿ ਅਮਰੀਕਾ ਦੇ ਵਿੱਚ ਟੋਟਲ 3 ਬ੍ਰਾਂਚਾਂ ਹਨ ਗਵਰਨਮੈਂਟ ਦੀਆਂ ਤੇ ਜੁਡੀਸ਼ਰੀ ਬਿਲਕੁਲ ਇੰਡੀਪੈਂਡੈਂਟ ਕੰਮ ਕਰਦੀ ਹੈ। ਸੋ ਇਸ ਤਰ੍ਹਾਂ ਹੁਣ ਡੈਮੋਕ੍ਰੇਟ ਜਿਹੜੀ ਪਾਰਟੀ ਹੈ ਉਹਦੇ ਲਈ ਆਪਣਾ ਜੋ ਵੀ ਏਜੰਡਾ ਹੋਏਗਾ ਉਸ ਨੂੰ ਅੱਗੇ ਚਲਾਉਣਾ ਬਹੁਤ ਸੌਖਾ ਹੋਏਗਾ, ਕਿਉਂਕਿ ਉਹਨਾਂ ਕੋਲੇ ਸੈਨੇਟ ਦੇ ਵਿੱਚ ਵੀ 50 ਸੀਟਾਂ ਨੇ ਤੇ ਉਹਨੂੰ ਮੈਜੋਰਟੀ ਬਣਾਉਣ ਲਈ, ਜੋ ਕਿ ਸੈਨੇਟ ਦੀ ਪ੍ਰੈਜ਼ੀਡੈਂਟ ਹਮੇਸ਼ਾ ਵਾਈਸ ਪ੍ਰੈਜ਼ੀਡੈਂਟ ਹੁੰਦਾ, ਤੇ ਉਹਦੀ ਜਿਹੜੀ ਵੋਟ ਹੈ ਅਗਰ ਕਦੇ ਟਾਈ ਬ੍ਰੇਕਰ ਦੀ ਲੋੜ ਪਵੇ ਤੇ ਵਾਈਸ ਪ੍ਰੈਜ਼ੀਡੈਂਟ ਵੋਟ ਪਾ ਕੇ ਉਹ ਮੈਜੋਰਟੀ ਲੈ ਸਕਦੇ ਨੇ। ਸੋ ਇਸ ਤਰ੍ਹਾਂ ਅਸੀਂ ਜਿਹੜੀ ਡੈਮੋਕ੍ਰੇਟ ਪਾਰਟੀ ਹੈ ਉਹ ਜਿੱਤੀ ਆ ਉਹਨੂੰ ਵਧਾਈ ਵੀ ਦਿੰਦੇ ਹਾਂ। ਤੇ ਤਕਰੀਬਨ 1 ਮਹੀਨਾ ਹੋ ਗਿਆ, ਅੱਜ 16 ਫਰਵਰੀ ਹੈ ਤੇ 20 ਜਨਵਰੀ ਨੂੰ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਆਪਣੀ ਸਹੁੰ ਚੁੱਕੀ ਸੀ, ਤੇ ਆਪਾਂ ਉਹਦੇ ਵਿੱਚ ਇਸ ਦਾ ਲੇਖਾ ਜੋਖਾ ਵੀ ਕਰਾਂਗੇ ਅੱਜ ਦੇ ਪ੍ਰੋਗਰਾਮ ਵਿੱਚ। ਤੇ ਐਟ ਦਾ ਸੇਮ ਟਾਈਮ ਆਪਾਂ ਜਿਹੜੀ ਇਹ ਇਲੈਕਸ਼ਨ ਹੈ, ਇਲੈਕਸ਼ਨ ਦੇ ਵਿੱਚ ਜਿਹੜਾ ਦੇਸ਼ ਹੈ ਇਹ ਬੜਾ ਪੋਲਰਾਈਜ਼ ਹੋ ਗਿਆ। ਇਹ ਪੋਲਰਾਈਜ਼ਡ ਜੋ ਹੋਇਆ ਇਨ ਦਾ ਐਂਡ ਇਹ ਦੇਸ਼ ਲਈ ਚੰਗੀ ਗੱਲ ਨਹੀਂ ਹੈ, ਪਰ ਪੋਲਰਾਈਜੇਸ਼ਨ ਬਹੁਤ ਜ਼ਿਆਦਾ ਹੋ ਚੁੱਕੀ ਆ, ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਤੇ ਆਪਾਂ ਗੱਲ ਸਾਰਿਆਂ ਨਾਲੋਂ ਵੱਧ ਰੌਲਾ ਅਮਰੀਕਾ ਦੇ ਵਿੱਚ ਪਿਆ ਉਹ ਸੀ ਇਲੈਕਸ਼ਨ ਜਿਹੜਾ ਹੈਗਾ ਵੀ ਉਹਨਾਂ ਦੀਆਂ ਜਿਹੜੀਆਂ ਵੋਟਾਂ ਸੀ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀਆਂ ਹੈਗੀਆਂ ਧਾਂਦਲੀਆਂ ਹੋਈਆਂ ਜਾਂ ਨਾ ਹੋਈਆਂ, ਪਰ ਇਹਦਾ ਰੌਲਾ ਬਹੁਤ ਪਿਆ। ਇਸੇ ਸੰਦਰਭ ਦੇ ਵਿੱਚ ਜਿਹੜੇ ਐਕਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਉਹਨਾਂ ਨੂੰ ਸੈਨੇਟ ਨੇ ਜਿਹੜਾ ਹੈਗਾ ਇਹ ਮਾਫ ਕਰ ਦਿੱਤਾ ਹੈ ਕਿ ਉਹਨਾਂ ਨੂੰ ਗਿਲਟੀ ਨਹੀਂ ਉਹ ਹੈਗੇ। ਜਿਹੜੀ ਉਹਨਾਂ ਦੀ ਇੰਪੀਚਮੈਂਟ ਚੱਲ ਰਹੀ ਸੀ ਉਹਦੇ ਵਿੱਚ ਸੈਨੇਟ ਦੇ ਵਿੱਚ 57 ਸੈਨੇਟਰ ਨੇ ਵੋਟ ਪਾਈ ਕਿ ਉਹ ਗਿਲਟੀ ਨੇ ਤੇ 43 ਨੇ ਪਾਈ ਜਿਹੜੀ ਨਹੀਂ, ਪਰ ਟੋਟਲ 67 ਵੋਟਾਂ ਚਾਹੀਦੀਆਂ ਸੀ ਸੁਪਰ ਮੈਜੋਰਟੀ ਲਈ, ਪਰ ਉਹ ਸੁਪਰ ਮੈਜੋਰਟੀ ਉਹਨਾਂ ਨੂੰ ਨਹੀਂ ਮਿਲੀ। ਸੋ ਇਸ ਕਰਕੇ ਈਵਨ 7 ਜਿਹੜੇ ਰਿਪਬਲਿਕਨ ਸੈਨੇਟਰ ਨੇ ਉਹ ਡੈਮੋਕ੍ਰੇਟ ਦੇ ਨਾਲ ਖੜੇ, ਪਰ ਫਿਰ ਵੀ ਜਿਹੜੀਆਂ ਉਹ ਇੰਪੀਚਮੈਂਟ ਸੀ ਉਹਨਾਂ ਦੇ ਵਿੱਚੋਂ ਆਪਾਂ ਸਿੱਧੇ ਸ਼ਬਦਾਂ ਵਿੱਚ ਇਹ ਕਹਿ ਸਕਦੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਬਰੀ ਹੋ ਗਏ ਨੇ। ਤੇ ਉਸ ਤੋਂ ਬਾਅਦ ਆਪਾਂ ਵਾਪਸ ਚੱਲੀਏ, ਜਿਹੜੀਆਂ ਵੋਟਾਂ ਪੈਣ ਤੋਂ ਬਾਅਦ ਪਾਵਰ ਸ਼ੇਅਰਿੰਗ ਕਿਵੇਂ ਆ। ਚਾਹੇ ਵਾਸ਼ਿੰਗਟਨ ਡੀਸੀ ਦੇ ਵਿੱਚ ਇਸ ਤਰ੍ਹਾਂ ਲੱਗਦਾ ਕਿ ਜਿਹੜੀ ਪਾਵਰ ਹੈ ਮੈਜੋਰਟੀ ਉਹ ਡੈਮੋਕ੍ਰੇਟ ਪਾਰਟੀ ਕੋਲੇ ਆ ਗਈ ਆ, ਪਰ ਜੇ ਅਸੀਂ ਟੋਟਲ ਅਮਰੀਕਾ ਦੀ ਇਲੈਕਸ਼ਨ ਨੂੰ ਨੇੜਿਓਂ ਹੋਰ ਦੇਖੀਏ ਤਾਂ ਅੱਜ ਅਮਰੀਕਾ ਦੇ ਵਿੱਚ ਟੋਟਲ 50 ਸਟੇਟਸ ਹਨ। 50 ਸਟੇਟ ਦੇ ਵਿੱਚੋਂ 23 ਜਿਹੜੀਆਂ ਸਟੇਟਸ ਨੇ ਉਹਨਾਂ ਦੇ ਵਿੱਚ ਮੈਜੋਰਟੀ ਹੈ ਰਿਪਬਲਿਕਨ ਦੀ, ਫੁੱਲੀ ਮੈਜੋਰਟੀ ਤੋਂ ਭਾਵ ਉਹਨਾਂ ਸਟੇਟਾਂ ਦੇ ਵਿੱਚ ਗਵਰਨਰ ਵੀ ਰਿਪਬਲਿਕਨ ਪਾਰਟੀ ਦਾ ਹੈ,
ਸਟੇਟ ਹਾਊਸ ਵੀ ਤੇ ਸਟੇਟ ਸੈਨੇਟ ਵੀ, ਕਿਉਂਕਿ ਜਿਹੜੀ ਸਟੇਟ ਹਨ ਉਹਨਾਂ ਦੇ ਵਿੱਚ ਵੀ ਜਿਹੜੀ ਪਾਵਰ ਹੈ ਉਹ ਐਗਜ਼ੈਕਟਲੀ ਵਾਸ਼ਿੰਗਟਨ ਡੀਸੀ ਦੇ ਵਿੱਚ ਜਿਵੇਂ ਹੈ ਉਸੇ ਬੇਸ ਤੇ ਤਕਰੀਬਨ ਹੁੰਦੀ ਹੈ, ਤੇ ਸਟੇਟਾਂ ਦੇ ਕੁਝ ਵੱਖਰੇ ਲਾ ਨੇ ਪਰ ਇਨ ਦਾ ਐਂਡ ਜਿਹੜਾ ਹੈਗਾ ਸਿਮਿਲਰਿਟੀ ਹੈਗੀ ਹੈ। ਸੋ 23 ਸਟੇਟਾਂ ਦੇ ਵਿੱਚ ਰਿਪਬਲਿਕਨ ਪਾਰਟੀ ਕੋਲੇ ਕੰਟਰੋਲ ਹੈ ਤੇ 15 ਸਟੇਟਾਂ ਦੇ ਵਿੱਚ ਡੈਮੋਕ੍ਰੇਟ ਪਾਰਟੀ ਕੋਲੇ ਫੁੱਲੀ ਕੰਟਰੋਲ ਹੈਗਾ। ਤੇ ਇਸ ਤੋਂ ਬਿਨਾਂ ਜਿਹੜੀਆਂ ਬਾਕੀ 12 ਸਟੇਟਾਂ ਨੇ ਉਹਨਾਂ ਦੇ ਵਿੱਚ ਜਿਹੜਾ ਪਾਵਰ ਹੈਗਾ ਉਹ ਸ਼ੇਅਰ ਕਰਦੇ ਨੇ। ਸ਼ੇਅਰ ਤੋਂ ਭਾਵ ਜਿਵੇਂ ਪੈਨਸਿਲਵੇਨੀਆ ਦੇ ਵਿੱਚ 2 ਹੀ ਹਾਊਸ ਰਿਪਬਲਿਕਨ ਪਾਰਟੀ ਕੋਲ ਨੇ, ਪਰ ਜਿਹੜੀ ਸੈਨੇਟ ਹੈ ਜਿਹੜੇ 2 ਹੀ ਹਾਊਸ ਨੇ ਰਿਪਬਲਿਕਨ ਪਾਰਟੀ ਕੋਲ ਨੇ, ਪਰ ਗਵਰਨਰਸ਼ਿਪ ਡੈਮੋਕ੍ਰੇਟ ਪਾਰਟੀ ਕੋਲੇ ਹੈ। ਸਿਮਿਲਰ ਸਿਚੁਏਸ਼ਨ ਵਿਸਕੌਨਸਨ ਦੇ ਵਿੱਚ ਹੈ। ਸੋ ਇਸ ਤਰ੍ਹਾਂ ਜਿਹੜੀ ਇਲੈਕਸ਼ਨ ਹੋਈ ਆ ਇਹਦੇ ਵਿੱਚ ਧਾਂਦਲੀਆਂ ਦੀ ਬੜੀ ਗੱਲ ਚੱਲੀ, ਜਿਹਦੇ ਕਰਕੇ ਕਿਤੇ ਨਾ ਕਿਤੇ ਜਿਹੜੇ ਕੈਪੀਟਲ ਹਿੱਲ ਤੇ 6 ਜਨਵਰੀ ਨੂੰ ਰਾਈਟਸ ਹੋਏ ਉਹਨਾਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਵੱਲੋਂ ਬਾਰ-ਬਾਰ ਕਿਹਾ ਜਾ ਰਿਹਾ ਸੀ ਕਿ ਇਹਨਾਂ ਦੇ ਵਿੱਚ ਫਰਾਡ ਹੋਇਆ ਤੇ ਇਸ ਕਰਕੇ ਉਹਨਾਂ ਦੇ ਜਿਹੜੇ ਸਪੋਰਟਰ ਸੀ ਉਹਨਾਂ ਨੇ ਅਟੈਕ ਕੀਤਾ। ਇਸੇ ਕਰਕੇ ਉਹਨਾਂ ਦੀ ਇੰਪੀਚਮੈਂਟ ਹੋਈ, ਜਿਹੜੀ ਹਾਊਸ ਦੇ ਵਿੱਚ ਹੋਈ, ਪਰ ਸੈਨੇਟ ਦੇ ਵਿੱਚ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ। ਸੋ ਵਾਪਸ ਚੱਲੀਏ, ਜਿਹੜੀਆਂ ਬੈਟਲ ਗਰਾਊਂਡ ਸਟੇਟਸ ਨੇ ਸਪੈਸ਼ਲੀ ਪੈਨਸਿਲਵੇਨੀਆ, ਵਿਸਕੌਨਸਨ, ਮਿਸ਼ੀਗਨ, ਇਹਨਾਂ ਤਿੰਨਾਂ ਦੇ ਵਿੱਚ ਜਿਹੜੀ ਆ ਪਾਵਰ ਜਿਹੜੀ ਹੈਗੀਆਂ ਦੋਨੋਂ ਪਾਰਟੀਆਂ ਸ਼ੇਅਰ ਕਰਦੀਆਂ ਨੇ, ਪਰ ਹਾਊਸ ਰਿਪਬਲਿਕਨ ਪਾਰਟੀ ਕੋਲ ਹੈ। ਸੋ ਇਸ ਕਰਕੇ ਇਹ ਜਿਹੜੇ ਸਟੇਟ ਇਲੈਕਸ਼ਨ ਲਾ ਨੇ ਉਹਨਾਂ ਨੂੰ ਕਿਵੇਂ ਵਰਤਣਾ, ਕਿਵੇਂ ਨਵੇਂ ਲਾ ਬਣਾਉਣੇ ਨੇ, ਉਹ ਸਾਰੀ ਜ਼ਿੰਮੇਵਾਰੀ ਅਤੇ ਜਿਹੜੀ ਸਾਰੀ ਤਾਕਤ ਪਾਵਰ ਹੈ ਉਹ ਸਟੇਟ ਦੇ ਜਿਹੜੇ ਹਾਊਸਿਸ ਕੋਲੇ ਹੈ। ਸੋ ਇਸ ਕਰਕੇ ਉਹ ਤਿੰਨਾਂ ਸਟੇਟਾਂ ਦੇ ਵਿੱਚ ਜਿਹੜੇ ਹਾਊਸ ਵਾਲੇ ਹੈਗੇ ਨੇ, ਸੈਨੇਟ ਅਤੇ ਹਾਊਸ, ਉਹ ਰਲ ਕੇ ਡੈਫੀਨੇਟਲੀ ਜਿਹੜੇ ਕਿਤੇ ਨਾ ਕਿਤੇ ਲੋੜ ਵੀ ਹੈ ਇਲੈਕਸ਼ਨ ਲਾਜ਼ ਨੂੰ ਚੇਂਜ ਕਰਨ ਦੀ, ਤੇ ਉਹ ਕਰਨਗੇ। ਤੇ ਦੂਸਰੇ ਪਾਸੇ ਇਸ ਸਾਲ 2020 ਦੇ ਵਿੱਚ ਜਿਹੜੀ ਇਲੈਕਸ਼ਨ ਆ ਉਹਦੇ ਵਿੱਚ 2 ਸਨਬੈਲਟ ਜਿਹੜੀਆਂ ਸਟੇਟਸ ਨੇ, ਜਾਰਜੀਆ ਤੇ ਅਰੀਜ਼ੋਨਾ, ਉਹਨਾਂ ਦੇ ਵਿੱਚ ਸੈਨੇਟ ਸੀਟ ਵੀ ਤੇ ਪ੍ਰੈਜ਼ੀਡੈਂਟ ਇਲੈਕਸ਼ਨ ਦੇ ਵਿੱਚ ਵੀ ਡੈਮੋਕ੍ਰੇਟ ਪਾਰਟੀ ਨੂੰ ਜਿੱਤ ਹਾਸਲ ਹੋਈ ਹੈ। ਪਰ ਇਸ ਵੇਲੇ ਜਿਹੜੀ ਸਟੇਟ ਹੈ ਅਰੀਜ਼ੋਨਾ ਤੇ ਜਾਰਜੀਆ, ਦੋਨਾਂ ਦੇ ਵਿੱਚ ਕੰਟਰੋਲ ਰਿਪਬਲਿਕਨ ਪਾਰਟੀ ਕੋਲੇ ਹੈ। ਕਿਤੇ ਨਾ ਕਿਤੇ ਉਹ ਵੀ ਇਲੈਕਸ਼ਨ ਲਾ ਤੇ ਜ਼ਰੂਰ ਕਾਨੂੰਨ ਬਣਾਉਣਗੇ, ਤੇ ਬਣਾਉਣੇ ਵੀ ਚਾਹੀਦੇ ਨੇ, ਕਿਉਂਕਿ ਅਗਰ ਅਸੀਂ ਇਹਨਾਂ ਇਲੈਕਸ਼ਨਾਂ ਨੂੰ ਦੇਖੀਏ, ਕਿਉਂਕਿ ਇਲੈਕਸ਼ਨਾਂ ਦੇ ਵਿੱਚ ਕਿਤੇ ਨਾ ਕਿਤੇ ਕੁਝ ਨਾ ਕੁਝ ਇਰੈਗੂਲਰਿਟੀਜ਼ ਜ਼ਰੂਰ ਹੋਈਆਂ ਨੇ, ਬਹੁਤੀਆਂ ਨਹੀਂ ਪਰ ਕਿਤੇ ਨਾ ਕਿਤੇ ਹੋਈਆਂ। ਕਿਉਂਕਿ ਅਮਰੀਕਾ ਦੇ ਵਿੱਚ ਜਿਹੜੀ ਇਲੈਕਸ਼ਨ ਹੈ ਉਹਦੇ ਵਿੱਚ ਜਿਹੜੀ ਵੋਟ ਹੈ ਉਹ ਵੋਟ ਨੂੰ ਲਈ ਕਿਤੇ ਵੀ ਕੋਈ ਨੈਸ਼ਨਲ ਆਈਡੀ ਨਹੀਂ ਹੈ। ਪਰ ਅੱਜ ਲੋੜ ਹੈ, ਜਿਵੇਂ ਇੰਡੀਆ ਦੇ ਵਿੱਚ ਬਹੁਤੇ ਆਪਣੇ ਜਿਹੜੇ ਸਰੋਤੇ ਨੇ, ਆਪਾਂ ਇੰਡੀਆ ਤੋਂ ਮਾਈਗ੍ਰੇਟ ਹੋਏ ਆ, ਉੱਥੇ ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨ ਹੁੰਦੀ ਹੈ ਉਹ ਸਿਰਫ ਇੱਕ ਦਿਨ ਇਲੈਕਸ਼ਨ ਹੁੰਦੀ ਆ ਤੇ ਉਸੇ ਦਿਨ ਸਾਰੇ ਵੋਟਰ ਜਾ ਕੇ ਵੋਟ ਪਾਉਂਦੇ ਨੇ ਤੇ ਉੱਥੇ ਉਹਨਾਂ ਦਾ ਆਈਡੀ ਵੀ ਚੈੱਕ ਕੀਤੀ ਜਾਂਦੀ ਆ। ਪਰ ਕਿਤੇ ਨਾ ਕਿਤੇ ਇੱਥੇ ਜਿਹੜੇ ਅਮਰੀਕਾ ਵਿੱਚ ਜਿਹੜੇ ਕਾਨੂੰਨ ਨੇ ਇਹ ਕਾਫੀ ਲੂਜ਼ ਕਰ ਦਿੱਤੇ ਗਏ ਨੇ। ਜਿਵੇਂ ਮੈਂ ਵਰਜੀਨੀਆ ਸਟੇਟ ਤੋਂ ਆ, ਵਰਜੀਨੀਆ ਸਟੇਟ ਦੇ ਵਿੱਚ ਪਹਿਲਾਂ ਅਗਰ ਤੁਸੀਂ ਵੋਟ ਪਾਉਣੇ ਚਾਹੁੰਦੇ ਹੋ ਐਬਸੈਂਟੀ, ਉਹਦੇ ਲਈ ਤੁਹਾਨੂੰ ਸੋਲਿਡ ਰੀਜ਼ਨ ਦੇਣਾ ਪੈਂਦਾ ਸੀ। ਪਰ ਪਿਛਲੇ ਸਾਲ ਜਦੋਂ ਡੈਮੋਕ੍ਰੇਟ ਕੋਲੇ ਫੁੱਲੀ ਕੰਟਰੋਲ ਆ ਗਿਆ ਤੇ ਉਹਨਾਂ ਨੇ ਜਿਹੜਾ ਇਹ ਹੈ ਇਹਨੂੰ ਬਿਲਕੁਲ ਚੇਂਜ ਕਰਕੇ ਬਿਨਾਂ ਐਨੇ ਰੀਜ਼ਨ ਕੋਈ ਬੰਦਾ ਐਬਸੈਂਟੀ ਵੋਟ ਪਾ ਸਕਦਾ। ਸੋ ਇਸ ਕਰਕੇ ਵੋਟਰ ਜਿਹੜੇ ਲਾ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਚੇਂਜ ਕਰਨ ਦੀ ਲੋੜ ਹੈ। ਤੇ ਦੂਸਰੀ ਗੱਲ, ਇਹਨਾਂ ਵੋਟਾਂ ਦੇ ਵਿੱਚ ਜਿਹੜਾ ਸਾਡਾ ਮੇਨ ਸਟ੍ਰੀਮ ਮੀਡੀਆ ਉਹ ਬਾਰ-ਬਾਰ ਕਿਤੇ ਨਾ ਕਿਤੇ ਮੈਨੀਪੂਲੇਟ ਕਰਕੇ ਇਹ ਕਹਿ ਰਿਹਾ ਜੀ ਵੀ ਜਿਹੜਾ ਇਹ ਦੇਸ਼ ਹੈ ਇਹਦੇ ਵਿੱਚ ਜਿਹੜੀ ਡੈਮੋਕ੍ਰੇਟ ਪਾਰਟੀ ਆ ਉਹ ਫੁੱਲੀ ਜਿਹੜੀ ਬਲੂ ਵੇਵ ਹੈ, ਸਾਰਾ ਕੁਛ ਹੈ, ਉਹ ਨਹੀਂ ਹੈ। ਕਿਉਂਕਿ 3 ਸਟੇਟਾਂ ਦੇ ਵਿੱਚ ਜਿਹੜੇ ਹਾਊਸਿਸ ਨੇ ਉਹ ਫਲਿੱਪ ਹੋਏ ਨੇ, 2 ਦੇ ਵਿੱਚ ਪੂਰੇ ਫਲਿੱਪ ਹੋਏ ਨੇ। ਸੋ ਇਸ ਕਰਕੇ ਅਗਰ ਆਪਾਂ ਇਹਨੂੰ ਥੋੜ੍ਹਾ ਜਿਹਾ ਅੱਗੇ ਹੋਰ ਦੇਖੀਏ, ਜਿਹੜੀਆਂ 23 ਰਿਪਬਲਿਕਨ ਫੁੱਲੀ ਕੰਟਰੋਲ ਸਟੇਟਸ ਨੇ ਉਹਨਾਂ ਦੇ ਵਿੱਚ ਤਕਰੀਬਨ ਜਿਹੜੀ ਵੋਟ ਹੈ ਉਹ 42% ਜਿਹੜੇ ਲੋਕ ਆ, ਪਾਪੂਲੇਸ਼ਨ ਆ, ਉਹਨਾਂ ਸਟੇਟਾਂ ਦੇ ਵਿੱਚ ਰਹਿੰਦੀ ਆ, ਕੰਪੇਅਰ ਟੂ ਜਿਹੜੀਆਂ 15 ਡੈਮੋਕ੍ਰੇਟ ਫੁੱਲੀ ਕੰਟਰੋਲ ਨੇ ਉਹਨਾਂ ਦੇ ਵਿੱਚ ਤਕਰੀਬਨ ਜਿਹੜੀ ਹੈਗੀ ਆ 37% ਲੋਕੀ ਰਹਿੰਦੇ ਨੇ। ਸੋ ਇਸ ਕਰਕੇ ਜੇ ਆਪਾਂ ਵੋਟ ਸ਼ੇਅਰ ਵੀ ਦੇਖੀਏ ਤਾਂ ਵੀ ਜਿਹੜੀਆਂ ਫੁੱਲੀ ਰਿਪਬਲਿਕਨ ਕੰਟਰੋਲ ਸਟੇਟਸ ਨੇ ਉਹਦੇ ਵਿੱਚ ਆ। ਕਿਉਂਕਿ ਜਿਹੜੀ ਇਹ ਇਲੈਕਸ਼ਨ ਸੀ ਇਹ ਕਿਤੇ ਨਾ ਕਿਤੇ ਸਾਡੇ ਦੇਸ਼ ਲਈ ਮੰਦਭਾਗੀ ਗੱਲ ਵੀ ਹੈ ਕਿ ਨੈਸ਼ਨਲ ਬੇਸ ਤੇ ਅਸੀਂ ਬਹੁਤ ਜ਼ਿਆਦਾ ਪੋਲਰਾਈਜ਼ਡ ਹੋ ਚੁੱਕੇ ਹਾਂ।
ਉਹਦੇ ਵਿੱਚ ਦੋਨੋਂ ਪਾਰਟੀਆਂ, ਚਾਹੇ ਮੈਂ ਰਿਪਬਲਿਕਨ ਪਾਰਟੀ ਦਾ ਸਪੋਰਟਰ ਹਾਂ, ਪਰ ਇਹਦੇ ਵਿੱਚ ਮੈਨੂੰ ਕਹਿੰਦਿਆਂ ਕੋਈ ਅਤਕਥਨੀ ਨਹੀਂ ਹੋਏਗੀ ਕਿ ਦੋਨੋਂ ਪਾਰਟੀਆਂ ਇਸ ਅਮਰੀਕਾ ਦੇਸ਼ ਨੂੰ, ਜੋ ਕਿ ਦੁਨੀਆ ਦਾ ਸਾਰਿਆਂ ਨਾਲੋਂ ਪਾਵਰ ਵੀ ਹੈ, ਤੇ ਇਸ ਦਾ ਕਾਰਨ ਵੀ ਇਹੀ ਹੈ ਵੀ ਆਪਾਂ ਇੱਥੇ ਮਾਈਗ੍ਰੇਟ ਹੋਏ ਹਾਂ ਕਿਉਂਕਿ ਇੱਥੇ ਸਿਸਟਮ ਵਰਕ ਕਰਦਾ, ਪਰ ਅੱਜ ਜਿਹੜੀ ਰਾਜਨੀਤੀ ਆ ਉਹਨੂੰ ਬਹੁਤ ਪੋਲਰਾਈਜ਼ ਕਰ ਦਿੱਤਾ। ਆਪਣੇ ਜਿਹੜੇ ਅਗਲੇ ਕੁਝ ਪ੍ਰੋਗਰਾਮ ਹੋਣਗੇ ਆਪਾਂ ਉਹਨਾਂ ਦੇ ਵਿੱਚ ਇਸ ਪੋਲਰਾਈਜੇਸ਼ਨ ਵੱਲ ਵੀ ਚੱਲਾਂਗੇ, ਕਿਉਂਕਿ ਇਹ ਜਿਹੜੀ ਰੇਸ ਬੇਸ, ਸੈਕਸ ਬੇਸ, ਰਿਲੀਜਨ ਬੇਸ, ਓਰੀਜਨ ਬੇਸ ਜਿਹੜੀ ਪੋਲੀਟਿਕਸ ਸ਼ੁਰੂ ਹੋ ਗਈ ਆ, ਕਿਤੇ ਨਾ ਕਿਤੇ ਉਹਦੇ ਤੋਂ ਸਾਨੂੰ ਪਰੇ ਹੋ ਕੇ ਵਾਪਸ ਜਿਹੜੀ ਅਮਰੀਕਾ ਦੇ ਵਿੱਚ ਹੈ, ਜਿਹੜੀ ਰੀਅਲ ਪੋਲੀਟਿਕਸ ਆ ਜਿਵੇਂ ਅਮਰੀਕਾ 'ਚ ਪਹਿਲਾਂ ਚੱਲਦੀ ਸੀ, ਉਹਦੇ ਵੱਲ ਨੂੰ ਵਾਪਸ ਆਉਣ ਦੀ ਲੋੜ ਹੈ। ਸੋ ਇਸ ਤਰ੍ਹਾਂ ਜਿਹੜੀ ਇਹ ਇਲੈਕਸ਼ਨ ਸੀ 2020 ਦੀ, ਇਹਦੇ ਬਾਰੇ ਆਪਾਂ ਕੁਝ ਮੈਂ ਆਪਣੇ ਵਿਚਾਰ ਦੱਸੇ, ਤੇ ਕੁਝ ਸਰੋਤਿਆਂ ਦੇ ਜਿਹੜੇ ਵਿਚਾਰ ਨੇ ਉਹ ਵੱਖਰੇ ਵੀ ਹੋ ਸਕਦੇ ਨੇ ਤੇ ਹੋਣੇ ਵੀ ਚਾਹੀਦੇ ਨੇ। ਪਰ ਜਿਹੜੀ ਇਹ ਇਲੈਕਸ਼ਨ 2020 ਸੀ, ਇਹਨੂੰ ਜੇ ਆਪਾਂ ਨੈਸ਼ਨਲ ਲੈਵਲ ਤੇ ਦੇਖੀਏ ਤੇ ਇਹਦੀ ਪਿਕਚਰ ਕੁਝ ਹੋਰ ਦਿਖਦੀ ਆ, ਅਗਰ ਸਟੇਟ ਬਾਏ ਸਟੇਟ ਦੇਖੀਏ ਤਾਂ ਇਹਦੀ ਪਿਕਚਰ ਕਿਤੇ ਹੋਰ ਦਿਖਦੀ ਆ। ਸੋ ਇਸ ਕਰਕੇ ਆਪਾਂ ਇਹਦੇ ਤੇ ਹੋਰ ਵੀ ਅੱਗੇ ਚੱਲਾਂਗੇ, ਪਰ ਹੁਣ ਇਸ ਵੇਲੇ ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਤੇ ਬ੍ਰੇਕ ਤੋਂ ਬਾਅਦ ਫਿਰ ਅੱਜ ਜਨਵਰੀ 2021 ਤੋਂ ਲੈ ਕੇ ਜੋ ਨਵੀਂ ਐਡਮਿਨਿਸਟ੍ਰੇਸ਼ਨ ਹੈ, ਜਿਹਨੂੰ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ, ਸਾਡੇ ਵੱਲੋਂ ਉਹਨਾਂ ਨੂੰ ਲੱਖ ਲੱਖ ਵਧਾਈਆਂ, ਤੇ ਜੋ ਉਹ ਕਰ ਰਹੇ ਨੇ ਉਸ ਬਾਰੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਾਂਗੇ, ਤੇ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੱਕ ਸਾਊਥ ਯੂਨੀਅਨ ਵਿਲੇਜ ਬੇਕਰਸਫੀਲਡ ਕੈਲੀਫੋਰਨੀਆ ਵਿਖੇ ਪੰਜਾਬੀ ਭਰਾਵਾਂ ਦਾ ਮਨਪਾਉਂਦਾ ਫਿਊਲ ਨੰਬਰ 1 ਸਟਾਪ ਅਤੇ ਯੂਨੀਅਨ ਵਿਲੇਜ ਵੈਰਾਈਟੀ ਅਤੇ ਤਾਜ਼ੇ ਖਾਣੇ ਦਾ ਭੰਡਾਰ, ਜਿੱਥੇ ਟਰੱਕਾਂ ਵਾਲੇ ਵੀਰਾਂ ਨੂੰ ਸਸਤੇ ਰੇਟਾਂ ਤੇ ਡੀਜ਼ਲ ਅਤੇ ਖਾਣ ਪੀਣ ਦੀ ਹਰ ਤਰ੍ਹਾਂ ਦੀ ਸਹੂਲਤ, ਜਿੱਥੇ ਇੰਡੀਅਨ, ਸਪੈਨਿਸ਼ ਤੇ ਵੱਖ-ਵੱਖ ਕਿਸਮਾਂ ਦੇ ਤਾਜ਼ੇ ਫੂਡਸ ਦੀ ਸੁਵਿਧਾ। ਇੱਕ ਵਾਰ ਬ੍ਰੇਕਾਂ ਮਾਰੋ, ਫੇਰ ਬ੍ਰੇਕਾਂ ਆਪਣੇ ਆਪ ਹੀ ਲੱਗਦੀਆਂ ਰਹਿਣਗੀਆਂ। ਸਾਨੂੰ ਅਜ਼ਮਾਓ। ਵਧੇਰੇ ਜਾਣਕਾਰੀ ਲਈ ਸੁੱਖੀ ਘੁੰਮਣ ਤੇ ਜੇ ਘੁੰਮਣ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ 661 304 7500, 661 885 8858। ਟਰੱਕ ਡਰਾਈਵਰ ਵੀਰਾਂ ਦੀ ਭਰੋਸੇਮੰਦ ਅਰਲਿੰਗਟਨ ਫਿਊਲ ਸਟਾਪ ਇੰਟਰਸਟੇਟ 5 ਦੇ ਐਗਜ਼ਿਟ 208 ਅਰਲਿੰਗਟਨ ਵਾਸ਼ਿੰਗਟਨ ਸਟੇਟ ਅਤੇ ਕੈਲੀਫੋਰਨੀਆ ਵਿੱਚ ਲਾਸਟ ਹਿਲ ਟਰੈਵਲ ਸੈਂਟਰ ਰੂਟ 46 ਅਤੇ I-5 ਅਲੋਮਾ ਸਟਰੀਟ ਉੱਤੇ ਸਸਤਾ ਡੀਜ਼ਲ ਅਤੇ ਭਰੋਸੇਮੰਦ ਸਰਵਿਸ। ਔਖੇ ਸਮੇਂ ਤੇ ਆਪਣੇ ਡਰਾਈਵਰ ਭਰਾਵਾਂ ਦੇ ਨਾਲ ਮਦਦ ਲਈ ਖੜੇ ਹਾਂ। ਹਰ ਵੇਲੇ ਗੁੜ ਦੀ ਬਣਾਈ ਹੋਈ ਤਾਜ਼ੀ ਚਾਹ ਦਾ ਲੰਗਰ। ਵਧੇਰੇ ਜਾਣਕਾਰੀ ਲਈ ਬਲਵੀਰ ਸਿੰਘ ਉਸਮਾਨਪੁਰ ਨੂੰ ਕਾਲ ਕਰੋ। ਸੁਹਾਗ ਜੁਐਲਰਸ ਪੰਜਾਬੀਆਂ ਦਾ ਆਪਣਾ ਜੁਐਲਰੀ ਸਟੋਰ। ਵਿਆਹ ਸ਼ਾਦੀ ਤੇ ਹੋਰ ਮੌਕਿਆਂ ਲਈ ਲੇਟੈਸਟ ਡਿਜ਼ਾਈਨ ਦੇ ਗਹਿਣੇ ਵਾਜਿਬ ਕੀਮਤ ਤੇ ਖਰੀਦਣ ਦੇ ਲਈ ਸੁਹਾਗ ਜੁਐਲਰਸ, ਓਕ ਟ੍ਰੀ ਰੋਡ, ਇਸਲਿਨ, ਨਿਊ ਜਰਸੀ। Call Surinder or Anu at 732-283-1200 or 732-283-3600। ਪੰਜਾਬੀਆਂ ਦਾ ਮਨ ਪਾਉਂਦਾ ਸਟੋਰ ਸੁਹਾਗ ਜੁਐਲਰਸ, 1367 ਓਕ ਟ੍ਰੀ ਰੋਡ, ਇਸਲਿਨ, ਨਿਊ ਜਰਸੀ। ਕੈਲੀਫੋਰਨੀਆ ਤੋਂ ਸਾਊਥ ਈਸਟਰਨ ਤੱਕ, ਜਾਰਜੀਆ, ਫਲੋਰੀਡਾ, ਅਲਾਬਾਮਾ, ਮਿਸੀਸਿਪੀ, ਲੂਜ਼ੀਆਨਾ, ਟੈਕਸਸ ਸੂਬੇ ਤੱਕ ਸੁਰੱਖਿਅਤ ਪ੍ਰੋਡਿਊਸ ਨੂੰ ਰੀਫਰ ਸਰਵਿਸ ਰਾਹੀਂ ਸਹੀ ਸਮੇਂ ਪਹੁੰਚਾਉਣ ਵਾਲੀ ਪੰਜਾਬੀਆਂ ਦੀ ਮਾਣਮੱਤੀ ਕੰਪਨੀ ਪ੍ਰਾਈਮ ਲਿੰਕ ਐਕਸਪ੍ਰੈਸ। ਹੈਡ ਆਫਿਸ 825 ਨੇਵੀ ਡਰਾਈਵ, ਸਟਾਕਟਨ, ਕੈਲੀਫੋਰਨੀਆ 95206। For more information, call Gurmeet Malli। ਨਿਊ ਜਰਸੀ ਅਤੇ ਕੈਲੀਫੋਰਨੀਆ ਦੇ ਪ੍ਰਸਿੱਧ ਐਡਵੋਕੇਟ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਜਿਹੜੇ ਕਿ ਡੈਪੂਟੇਸ਼ਨ, ਡਿਫੈਂਸ, ਅਪੀਲ, ਫੈਮਿਲੀ ਲਾਅ, ਬੈਂਕਰਪਸੀ ਦੇ ਵਿੱਚ ਮਾਹਰ ਨੇ। ਉਹਨਾਂ ਦੇ ਨਾਲ ਸਿੱਧੀ ਗੱਲਬਾਤ ਲਈ ਤੁਸੀਂ ਹਰ ਵੀਰਵਾਰ ਨੂੰ ਲਾਈਵ ਸ਼ੋਅ ਦੇ ਜ਼ਰੀਏ ਜੁੜ ਸਕਦੇ ਹੋ।
ਈਸਟ ਕੋਸਟ ਦੀ ਸ਼ਾਨਦਾਰ ਟਰੱਕਿੰਗ ਕੰਪਨੀ ਟਿੱਬੀ ਐਕਸਪ੍ਰੈਸ ਇੰਕ ਨਿਊ ਜਰਸੀ, ਪੈਨਸਿਲਵੇਨੀਆ, ਓਹਾਈਓ, ਇੰਡੀਆਨਾ, ਕੰਟਕੀ ਵਾਸਤੇ ਪੱਕੇ ਅਤੇ ਬੈਂਕ ਐਂਡ ਫੋਰਥ ਲੋਡ ਡੈਡੀਕੇਟਡ ਰਨ ਐਂਡ ਹੁਕਅਪ ਡ੍ਰੌਪ ਦੀ ਸੁਵਿਧਾ। ਨਵੇਂ ਟਰੱਕ ਅਤੇ ਡਰਾਈਵਰਾਂ ਨੂੰ ਵਧੀਆ ਰੇਟ। 6 ਮਹੀਨੇ ਬਾਅਦ ਡਰਾਈਵਰ ਭਰਾਵਾਂ ਨੂੰ ਬੋਨਸ। ਸਵੇਰ ਤੋਂ ਸ਼ਾਮ ਤੱਕ ਲੋਕਲ ਕੰਮ ਕਰਨ ਵਾਲੇ ਡਰਾਈਵਰਾਂ ਵੀਰਾਂ ਨੂੰ $25 ਪ੍ਰਤੀ ਘੰਟਾ। ਨਿਊ ਜਰਸੀ, ਪੈਨਸਿਲਵੇਨੀਆ, ਓਹਾਈਓ, ਇੰਡੀਆਨਾ, ਕੰਟਕੀ ਵਾਸਤੇ ਲੋਕਲ ਕੰਮ ਲਈ ਡਰਾਈਵਰ ਵੀਰ ਸੰਪਰਕ ਕਰੋ। ਕਾਲ ਹੈਪੀ ਟਿੱਬੀ 6099474777। ਪੂਰੇ ਅਮਰੀਕਾ ਵਿੱਚ ਕਿਸੇ ਵੀ ਤਰ੍ਹਾਂ ਦੇ ਟਰੱਕ, ਟ੍ਰੇਲਰਸ, ਫਲੈਟਬੈਡ, ਰੈਫ੍ਰਿਜਰੇਟਰ ਐਂਡ ਡਰਾਈਵ ਵੈਨ, ਟਰੈਕਟਰ ਆਦਿ ਸੇਵਾਵਾਂ ਵਾਸਤੇ ਕਾਲ ਟ੍ਰੇਲਰ ਐਂਡ ਲੀਜ਼ਿੰਗ ਕੰਪਨੀ ਨਾਲ ਸੰਪਰਕ ਕਰੋ। ਕਾਲ ਟ੍ਰੇਲਰ ਕੋਲ 2018, 19 ਅਤੇ 20 ਦੇ ਘੱਟ ਮਾਈਲੇਜ ਵਾਲੇ ਟਰੱਕ ਖਰੀਦਣ ਵਾਸਤੇ ਉਪਲਬਧ ਹਨ। ਕਾਲ ਟ੍ਰੇਲਰ ਕੋਲ ਵੈਨਗਾਰਡ ਦੀ ਪੂਰੇ ਕੈਲੀਫੋਰਨੀਆ ਦੀ ਡੀਲਰਸ਼ਿਪ ਹੈ। ਅਸੀਂ ਸਾਰੇ ਅਮਰੀਕਾ ਵਿੱਚ ਸੇਵਾਵਾਂ ਪ੍ਰਦਾਨ ਕਰਦੇ ਹਾਂ। ਕਾਲ ਟ੍ਰੇਲਰ ਕੋਲ ਇਨ ਹਾਊਸ ਫਾਈਨੈਂਸਿੰਗ ਦੀ ਸੁਵਿਧਾ ਵੀ ਹੈ ਉਪਲਬਧ। ਵਧੇਰੀ ਜਾਣਕਾਰੀ ਲਈ ਧਰਮਿੰਦਰ ਰੰਧਾਵਾ ਨੂੰ 9093515220 ਅਤੇ 9092407234 ਅਤੇ ਸਿਕੰਦਰ ਸਿੰਘ ਰੰਧਾਵਾ ਨੂੰ 9092407272 ਤੇ ਸੰਪਰਕ ਕਰੋ। ਤੁਸੀਂ ਹੇਠ ਲਿਖੇ ਪਤੇ ਤੇ ਉੱਤੇ ਵੀ ਸੰਪਰਕ ਕਰ ਸਕਦੇ ਹੋ। ਹਾਂਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਤੁਹਾਡਾ ਫਿਰ ਸਵਾਗਤ ਹੈ ਆਵਾਜ਼ ਟੀਵੀ ਦੇ ਵਿੱਚ। ਅੱਜ ਦਾ ਜੋ ਪ੍ਰੋਗਰਾਮ ਹੈ ਇਹ ਵਾਸ਼ਿੰਗਟਨ ਡੀਸੀ ਤੋਂ ਜੋ ਅਮਰੀਕਨ ਸਿਆਸਤ ਹੈ ਉਹਦੇ ਸੰਬੰਧ ਵਿੱਚ ਲੈ ਕੇ ਅਸੀਂ ਹਾਜ਼ਰ ਹੋਏ ਹਾਂ। ਇਹ ਸਾਡਾ ਅੱਜ ਵਾਸ਼ਿੰਗਟਨ ਡੀਸੀ ਤੋਂ ਪਹਿਲਾ ਪ੍ਰੋਗਰਾਮ ਹੈ ਤੇ ਆਸ ਹੈ ਕਿ ਸਰੋਤੇ ਇਸ ਨੂੰ ਜ਼ਰੂਰ ਲਾਈਕ ਕਰਨਗੇ ਤੇ ਤਾਂ ਕਿ ਅਸੀਂ ਹੋਰ ਵੀ ਵਾਸ਼ਿੰਗਟਨ ਡੀਸੀ ਤੋਂ ਵੱਖੋ ਵੱਖਰੇ ਪ੍ਰੋਗਰਾਮ ਲੈ ਕੇ ਤੁਹਾਡੇ ਖਿਦਮਤ ਦੇ ਵਿੱਚ ਹਾਜ਼ਰ ਹੋਈਏ। ਸੋ ਆਪਾਂ ਬ੍ਰੇਕ ਤੋਂ ਪਹਿਲਾਂ ਜਿਹੜੀ ਗੱਲ ਕੀਤੀ ਸੀ ਕਿ ਉਹ ਅਮਰੀਕਨ ਇਲੈਕਸ਼ਨ ਜਿਹੜੀ ਸੀ 2020 ਉਹਦੇ ਵਿੱਚ ਪਾਰਟੀ ਜਿਹੜੀ ਪਾਵਰ ਸ਼ਿਫਟ ਹੈ ਉਹ ਕਿਵੇਂ ਹੋਈ, ਕਿਉਂਕਿ 2020 ਤੱਕ ਜਿਹੜਾ ਵਾਈਟ ਹਾਊਸ ਹੈ ਤੇ ਸੈਨੇਟ ਹੈ ਉਹ ਰਿਪਬਲਿਕਨ ਪਾਰਟੀ ਕੋਲੇ ਸੀ, ਪਰ ਜਿਹੜਾ ਹਾਊਸ ਸੀ ਉਹ 2020 ਤੋਂ ਪਹਿਲਾਂ ਵੀ ਡੈਮੋਕ੍ਰੇਟ ਪਾਰਟੀ ਕੋਲੇ ਸੀ, ਪਰ ਇਲੈਕਸ਼ਨ ਤੋਂ ਬਾਅਦ ਜਿਹੜੀ ਫੁੱਲੀ ਪਾਵਰ ਹੈ ਉਹ ਡੈਮੋਕ੍ਰੇਟ ਪਾਰਟੀ ਕੋਲੇ ਚਲੀ ਗਈ ਹੈ। ਕਿਉਂ ਅਮਰੀਕਾ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹਨ ਇਹਦੇ ਵਿੱਚ ਜਿਹੜੇ ਵੋਟਰ ਨੇ ਉਹ ਡਿਸਾਈਡ ਕਰਦੇ ਨੇ ਤੇ ਇਹ ਜਿਹੜੇ ਵੋਟਰ ਨੇ ਉਹ ਬਾਈ ਕੈਂਡੀਡੇਟਸ ਵੋਟ ਪਾਉਂਦੇ ਨੇ। ਉਹਨਾਂ ਦਾ ਨੂੰ ਜਿਹੜਾ ਵੀ ਕੈਂਡੀਡੇਟ ਚੰਗਾ ਲੱਗਦਾ ਉਸ ਦੇ ਹਿਸਾਬ ਨਾਲ ਪਾਉਂਦੇ ਨੇ। ਜਿਵੇਂ ਜੇ ਆਪਾਂ ਗੱਲ ਕਰੀਏ ਨਿਊ ਹੈਮਸਪੀਅਰ ਸਟੇਟ ਦੀ, ਉਹਦੇ ਵਿੱਚ ਜਿਹੜੀ ਤਿੰਨੇ ਹਾਊਸ ਨੇ ਉਹ ਰਿਪਬਲਿਕਨ ਪਾਰਟੀ ਕੋਲੇ ਨੇ, ਪਰ ਉਹਨਾਂ ਨੇ ਜਿਹੜੀ ਪ੍ਰੈਜ਼ੀਡੈਂਟ ਇਲੈਕਸ਼ਨ ਸੀ ਉਹਦੇ ਵਿੱਚ ਡੈਮੋਕ੍ਰੇਟ ਪਾਰਟੀ ਨੂੰ ਆਪਣੀ ਵੋਟ ਪਾਈ। ਸੋ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੀ ਅਮਰੀਕਾ ਹੈ ਇਹਦੇ ਵਿੱਚ ਸਿਆਸਤ ਇੰਡੀਆ ਦੇ ਨਾਲੋਂ ਕਾਫੀ ਵੱਖਰੀ ਹੈ। ਉੱਥੇ ਹਰ ਕੁਝ ਪਾਰਟੀ ਲਾਈਨ ਨਾਲ ਕੀਤਾ ਜਾਂਦਾ, ਪਰ ਇੱਥੇ ਜਿਹੜੇ ਵੋਟਰ ਨੇ ਉਹ ਈਵਨ ਇੱਕ ਵੋਟਰ ਵੀ ਜਿਹੜਾ ਹੈਗਾ ਜਿਹੜੀ ਜਦੋਂ ਵੋਟ ਪਾਉਣ ਜਾਂਦਾ ਮੇਬੀ ਜਿਹੜੀ ਇੱਕ ਵੋਟ ਹੈ ਉਹ ਡੈਮੋਕ੍ਰੇਟ ਪਾਰਟੀ ਨੂੰ ਪਾਉਂਦਾ ਤੇ ਦੂਸਰੀ ਰਿਪਬਲਿਕਨ ਦੇ ਕੈਂਡੀਡੇਟ ਨੂੰ ਪਾਉਂਦਾ। ਸੋ ਇਹ ਬਿਊਟੀ ਹੈ ਇਸ ਅਮਰੀਕਾ ਦੇਸ਼ ਦੀ, ਕਿਉਂਕਿ ਇੱਥੇ ਜਿਹੜੀ ਹੈਗੀ ਆ ਇਹ ਕਿਤੇ ਨਾ ਕਿਤੇ ਵੈਲਿਊ ਬੇਸਡ ਵੋਟ ਪਾਉਂਦੇ ਨੇ ਵੀ ਜਿਹੜਾ ਕੈਂਡੀਡੇਟ ਚੰਗਾ ਹੈ ਉਹਨੂੰ ਇਹ ਜਿਤਾ ਕੇ ਅੱਗੇ ਲੈ ਕੇ ਆਉਂਦੇ ਨੇ। ਸੋ ਇਹ ਬਹੁਤ ਵਧੀਆ ਗੱਲ ਹੈ। ਤੇ ਹੁਣ 2021 ਦੇ ਵਿੱਚ ਜੋ ਬਾਈਡਨ ਜੀ ਪ੍ਰੈਜ਼ੀਡੈਂਟ ਬਣ ਗਏ ਤੇ ਫੁੱਲੀ ਪਾਵਰ ਜਿਹੜੀ ਹੈਗੀ ਆ ਉਹ ਡੈਮੋਕ੍ਰੇਟ ਪਾਰਟੀ ਦੇ ਕੋਲ ਆ ਗਈ ਹੈ। ਤੇ ਜਦੋਂ ਇੱਕ ਪਾਰਟੀ ਕੋਲੇ ਪਾਵਰ ਆ ਜਾਂਦੀ ਆ ਉਹ ਕਿਤੇ ਨਾ ਕਿਤੇ ਪਾਰਟੀ ਨੂੰ ਜਿਹੜੀ ਆਪਣੀ ਪਾਵਰ ਹੈ ਉਹਨੂੰ ਮਿਸਯੂਜ਼ ਵੀ ਕਰਦੇ ਆ। ਸਾਨੂੰ ਆਸ ਹੈ ਕਿ ਜਿਹੜੀ ਨਵੀਂ ਐਡਮਿਨਿਸਟ੍ਰੇਸ਼ਨ ਹੈ ਉਹ ਮਿਸਯੂਜ਼ ਨਹੀਂ ਕਰਨਗੇ। ਹੋਪਫੁਲੀ ਜਿਹੜੀ ਆਪਣੀ ਪਾਵਰ ਹੈ ਇਹਦਾ ਸਹੀ ਇਸਤੇਮਾਲ ਕਰਕੇ ਜੋ ਅਮਰੀਕਨ ਲੋਕਾਂ ਦੀਆਂ ਜ਼ਰੂਰਤਾਂ ਨੇ ਉਹਦੇ ਮੁਤਾਬਕ ਕੰਮ ਕਰਨਗੇ। ਤੇ ਜਨਵਰੀ 20 ਨੂੰ ਜੋ ਬਾਈਡਨ ਨੇ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਪਹਿਲੇ 10 ਦਿਨਾਂ ਦੇ ਵਿੱਚ 28 ਐਗਜ਼ੈਕਟਿਵ ਆਰਡਰ ਲਾਗੂ ਕੀਤੇ। ਜੋ ਬਾਈਡਨ ਜੀ ਨੇ ਅਕਤੂਬਰ ਦੇ ਮਹੀਨੇ ਬਿਆਨ ਦਿੱਤਾ ਸੀ ਕਿ ਉਹ ਅਕ੍ਰੋਸ ਦਾ ਆਇਲ ਕੰਮ ਕਰਨਗੇ
ਤੇ ਉਹਨਾਂ ਮੁਤਾਬਕ ਜਿਹੜੇ ਐਗਜ਼ੈਕਟਿਵ ਆਰਡਰ ਨੇ ਇਹ ਡਿਕਟੇਟਰਸ਼ਿਪ ਹੈ ਤੇ ਉਹ ਉਹਨਾਂ ਦੇ ਬਿਆਨ ਤੋਂ ਇਹ ਲੱਗ ਰਿਹਾ ਸੀ ਕਿ ਉਹ ਜਿਹੜੇ ਐਗਜ਼ੈਕਟਿਵ ਆਰਡਰ ਨੇ ਉਹਨਾਂ ਤੇ ਘੱਟ ਫੋਕਸ ਕਰਨਗੇ। ਪਰ ਐਸ ਸੂਨ ਐਜ਼ ਉਹਨਾਂ ਨੇ ਆਫਿਸ ਸਾਂਭ ਲਿਆ ਤੇ ਨਾਲ ਹੀ ਨਾਲ ਐਗਜ਼ੈਕਟਿਵ ਆਰਡਰਾਂ ਦੀ ਝੜੀ ਲਾ ਦਿੱਤੀ। ਉਹਨਾਂ ਨੇ ਪਹਿਲੇ 10 ਦਿਨਾਂ ਵਿੱਚ 28, ਪ੍ਰੈਜ਼ੀਡੈਂਟ ਟਰੰਪ ਜੀ ਨੇ 7 ਅਤੇ ਓਬਾਮਾ ਜੀ ਨੇ 9 ਕੀਤੇ ਸੀਗੇ। ਸੋ ਕਿਤੇ ਨਾ ਕਿਤੇ ਜਿਹੜਾ ਅਕਤੂਬਰ ਦੇ ਵਿੱਚ ਇਲੈਕਸ਼ਨ ਦੌਰਾਨ ਉਹਨਾਂ ਦਾ ਸਲੋਗਨ ਸੀ ਕਿ ਉਹ ਅਮਰੀਕਾ ਦੇ ਵਿੱਚ ਯੂਨਿਟੀ ਕਰਨਗੇ, ਈਵਨ ਜਿਹੜੀ ਉਹਨਾਂ ਦੀ ਸਪੀਚ ਸੀ ਜਿੱਦਣ ਉਹਨਾਂ ਨੇ ਓਥ ਚੁੱਕੀ ਆ ਉਹਦੇ ਵਿੱਚ ਉਹਨਾਂ ਨੇ ਯੂਨਿਟੀ ਤੇ ਬਹੁਤ ਜ਼ਿਆਦਾ ਆਪਣਾ ਜਿਹੜਾ ਕਹੀਦਾ ਹੈ ਫੋਕਸ ਕੀਤਾ ਸੀ ਕਿ ਉਹ ਅਮਰੀਕਾ ਦੇ ਵਿੱਚ ਦੋਨਾਂ ਪਾਰਟੀਆਂ ਦੇ ਵਿੱਚ ਯੂਨਿਟੀ ਕਰਨਗੇ। ਪਰ ਅਗਰ ਐਗਜ਼ੈਕਟਿਵ ਆਰਡਰਸ ਨੂੰ ਦੇਖਿਆ ਜਾਵੇ ਤਾਂ ਉਹ ਕਿਤੇ ਨਾ ਕਿਤੇ ਲੱਗਦਾ ਕਿ ਉਹ ਯੂਨਿਟੀ ਕਰਨ ਵੱਲ ਨੂੰ ਨਹੀਂ ਜਾ ਰਹੇ ਤੇ ਹੋਪਫੁਲੀ ਉਹ ਇਸ ਤੋਂ ਬਾਅਦ ਯੂਨਿਟੀ ਵੱਲ ਨੂੰ ਜ਼ਰੂਰ ਵਧਣਗੇ। ਤੇ ਅੱਜ ਉਹਨਾਂ ਦੀ CNN ਤੇ ਟਾਊਨ ਹਾਲ ਮੀਟਿੰਗ ਵੀ ਹੋ ਰਹੀ ਹੈ। ਹੋਪਫੁਲੀ ਉਸ ਦੇ ਵਿੱਚ ਉਹ ਅਮਰੀਕਾ ਨਾਲ ਜਿਹੜੀ ਟਾਊਨ ਹਾਲ ਮੀਟਿੰਗ ਹੈ ਉਹਦੇ ਰਾਹੀਂ ਯੂਨਿਟੀ ਤੇ ਜ਼ਰੂਰ ਗੱਲ ਕਰਨਗੇ ਤੇ ਅਸੀਂ ਆਸ ਵੀ ਕਰਦੇ ਹਾਂ ਕਿ ਸਾਨੂੰ ਅੱਜ ਯੂਨਿਟੀ ਦੀ ਲੋੜ ਹੈ ਕਿਉਂਕਿ ਇਲੈਕਸ਼ਨ ਤੋਂ ਬਾਅਦ ਦੇਸ਼ ਬਹੁਤ ਜ਼ਿਆਦਾ ਪੋਲਰਾਈਜ਼ ਹੋ ਗਿਆ ਸੀ। ਉਹ ਪੋਲਰਾਈਜੇਸ਼ਨ ਨੂੰ ਕਿਤੇ ਨਾ ਕਿਤੇ ਦੂਰ ਕਰਨ ਦੀ ਜ਼ਰੂਰਤ ਹੈ। ਇਸ ਪੋਲਰਾਈਜੇਸ਼ਨ ਨੂੰ ਦੂਰ ਕਰਨ ਲਈ ਸਾਰਿਆਂ ਨਾਲੋਂ ਵਧੀਆ ਰੋਲ ਪ੍ਰੈਜ਼ੀਡੈਂਟ ਜੋ ਬਾਈਡਨ ਜੀ ਕਰ ਰਹੇ ਨੇ ਤੇ ਇੱਕ ਵਾਰ ਅਸੀਂ ਫੇਰ ਆਸ ਕਰਦੇ ਹਾਂ ਕਿ ਉਹ ਜ਼ਰੂਰ ਕਰਨਗੇ। ਪਰ ਹੁਣ ਤੱਕ ਜਿਹੜੇ ਉਹਨਾਂ ਨੇ ਐਗਜ਼ੈਕਟਿਵ ਆਰਡਰ ਜਾਰੀ ਕੀਤੇ ਨੇ ਉਹਨਾਂ ਤੋਂ ਲੱਗਦਾ ਕਿ ਉਹ ਉਸ ਵਾਸਤੇ ਨਹੀਂ ਜਾ ਰਹੇ, ਜਾਂ ਤਾਂ ਉਹਨਾਂ ਦੇ ਉੱਤੇ ਕਿਉਂਕਿ ਜਿਹੜੀਆਂ ਪਾਰਟੀਆਂ ਹਨ ਚਾਹੇ ਰਿਪਬਲਿਕਨ ਪਾਰਟੀ ਹੈ ਚਾਹੇ ਡੈਮੋਕ੍ਰੇਟ ਪਾਰਟੀ ਹੈ ਇਹਨਾਂ ਦੇ ਵਿੱਚ ਵੀ ਵੱਖੋ ਵੱਖਰੇ ਵਿੰਗ ਹਨ। ਜਿਹੜੀ ਡੈਮੋਕ੍ਰੇਟ ਪਾਰਟੀ ਹੈ ਉਹਨੂੰ ਅੱਜ ਉਹਨਾਂ ਦਾ ਜਿਹੜਾ ਅਲਟਰਾ ਲੈਫਟ ਵਿੰਗ ਹੈ ਉਹ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ। ਹਾਲਾਂਕਿ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਸੈਂਟਰਿਸਟ ਮੋਡਰੇਟ ਡੈਮੋਕ੍ਰੇਟ ਦੇ ਤੌਰ ਤੇ ਇਲੈਕਸ਼ਨ ਲੜੀ ਤੇ ਜਿੱਤੀ। ਉਹਨਾਂ ਦੀ ਜਿੱਤ ਦਾ ਵੱਡਾ ਕਾਰਨ ਵੀ ਇਹ ਸੀ ਕਿਉਂਕਿ ਉਹ ਸੈਂਟਰਿਸਟ ਸਨ, ਪਰ ਐਗਜ਼ੈਕਟਿਵ ਆਰਡਰਾਂ ਤੋਂ ਲੱਗਦਾ ਕਿ ਉਹ ਸੈਂਟਰ ਤੋਂ ਕਿਤੇ ਨਾ ਕਿਤੇ ਲੈਫਟ ਵੱਲ ਨੂੰ ਖਿੱਚੇ ਜਾ ਰਹੇ ਨੇ। ਫਿਰ ਅਗਰ ਉਹਨਾਂ ਦੀ ਟੀਮ ਵੱਲ ਚੱਲੀਏ, ਇਸ ਗੱਲ ਦੀ ਅਸੀਂ ਉਹਨਾਂ ਨੂੰ ਪੂਰੀ ਵਧਾਈ ਦਿੰਦੇ ਹਾਂ ਕਿ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਜੋ ਵਾਅਦਾ ਕੀਤਾ ਸੀ ਕਿ ਉਹ ਜਿਹੜਾ ਹੈਗਾ ਉਹ ਡਾਈਵਰਸ ਆਪਣੀ ਟੀਮ ਚੁਣਨਗੇ। ਜੋ ਬਾਈਡਨ ਨੇ ਜਿਹੜੀ ਆਪਣੀ ਟੀਮ ਚੁਣੀ ਹੈ ਬਿਨਾਂ ਸ਼ੱਕ ਉਹਨੂੰ ਚਾਹੇ ਰਿਲੀਜਨ ਦੇ ਬੇਸ ਤੇ ਦੇਖ ਲਈਏ ਚਾਹੇ ਉਹਨਾਂ ਨੂੰ ਰੇਸ ਦੇ ਬੇਸ ਤੇ ਦੇਖ ਰਹੀਏ ਤੇ ਉਹਨਾਂ ਨੇ ਜਿਹੜੀ ਆਪਣੀ ਟੀਮ ਹੈ ਉਹ ਪੂਰੀ ਡਾਈਵਰਸ ਚੁਣੀ ਹੈ। ਇਹਦੇ ਲਈ ਉਹ ਵਧਾਈ ਦੇ ਪਾਤਰ ਨੇ ਕਿਉਂਕਿ ਅਮਰੀਕਾ ਦੇ ਵਿੱਚ ਅੱਜ ਜਿਹੜਾ ਅਮਰੀਕਾ ਹੈ ਉਹ ਡਾਈਵਰਸਡ ਹੈ। ਸਪੈਸ਼ਲੀ ਜਿਹੜੇ ਮੈਟਰੋ ਏਰੀਏ ਨੇ ਉਹ ਤੇ ਬਹੁਤ ਮੈਟਰੋ ਏਰੀਏ ਦੇ ਵਿੱਚ ਤੇ ਜਿਹੜੀ ਮੈਜੋਰਟੀ ਆ ਉਹ ਮਾਈਨੋਰਟੀ ਦੇ ਵਿੱਚ ਜਾ ਰਹੀ ਹੈ ਤੇ ਜਿਹੜੀਆਂ ਮਾਈਨੋਰਟੀ ਨੇ ਉਹ ਮੈਜੋਰਟੀ ਦੇ ਵਿੱਚ ਆ ਰਹੀਆਂ ਨੇ। ਸੋ ਕਿਉਂਕਿ ਅਮਰੀਕਾ ਕਾਫੀ ਡਾਈਵਰਸ ਹੈ ਤੇ ਉਹਦੇ ਮੰਦੇ ਨਜ਼ਰ ਉਹਨਾਂ ਨੇ ਕੀਤਾ, ਚੰਗੀ ਗੱਲ ਹੈ। ਪਰ ਸਾਨੂੰ ਦੇਖਣ ਦੀ ਲੋੜ ਹੈ ਕਿ ਅਸੀਂ ਕੱਲਾ ਜਿਹੜਾ ਆਪਣਾ ਇੱਕੋ ਇੱਕ ਲਿਟਮਸ ਟੈਸਟ ਨਾ ਰੱਖੀਏ ਕਿ ਡਾਈਵਰਸ। ਸਾਨੂੰ ਲੋੜ ਐਟ ਦਾ ਸੇਮ ਟਾਈਮ ਕੈਪੇਬਲ ਜਿਹੜੇ ਬੰਦੇ ਹੈਗੇ ਨੇ ਉਹ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੋਣ ਤਾਂ ਕਿ ਐਡਮਿਨਿਸਟ੍ਰੇਸ਼ਨ ਨੂੰ ਚੰਗਾ ਚਲਾਇਆ ਜਾਵੇ। ਤੇ ਦੂਸਰਾ, ਜੋ ਬਾਈਡਨ ਜੀ ਨੇ ਜਿੱਦਣ ਓਥ ਲਈ ਸੀ ਸਹੁੰ ਚੁੱਕ ਦੇ ਵਿੱਚ ਉਹਨਾਂ ਨੇ ਜਦੋਂ ਆਪਣੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜੇ ਅਪੁਆਇੰਟੀ ਹਨ ਉਹਨਾਂ ਨੂੰ ਜ਼ੂਮ ਦੇ ਰਾਹੀਂ ਉਹਨਾਂ ਦੀ ਜਿਹੜੀ ਜਾਂ ਵੀਡੀਓ ਕਾਨਫਰੰਸ ਦੇ ਰਾਹੀਂ ਜਦੋਂ ਉਹਨਾਂ ਨੂੰ ਓਥ ਦੇ ਰਹੇ ਸੀ ਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਸੀ ਤੇ ਉਹਨਾਂ ਨੇ ਬਾਰ-ਬਾਰ ਇਹ ਫੋਕਸ ਕੀਤਾ ਸੀ ਕਿ ਅਗਰ ਮੇਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੋਈ ਬੰਦਾ ਕਿਸੇ ਨਾਲ ਚੰਗਾ ਵਿਵਹਾਰ ਨਹੀਂ ਕਰੇਗਾ ਤੇ ਮੈਂ ਉਸ ਨੂੰ ਮੌਕੇ ਤੇ ਫਾਇਰ ਕਰਾਂਗਾ। ਉਹਦੇ ਵਿੱਚ ਵੀ ਜੋ ਬਾਈਡਨ ਜੀ ਨੂੰ ਅਗਰ ਕਹਿਣ ਤੇ ਕਥਨੀ ਦੀ ਗੱਲ ਵੱਲ ਚੱਲੀਏ ਤਾਂ ਕਿਤੇ ਨਾ ਕਿਤੇ ਉਹ ਉੱਕ ਗਏ ਨੇ ਕਿਉਂਕਿ ਉਹਨਾਂ ਨੇ ਵਾਈਟ ਹਾਊਸ ਦੇ ਵਿੱਚ ਇੱਕ ਅਧਿਕਾਰੀ ਨੇ ਜਿਹੜਾ ਹੈਗਾ ਰਿਪੋਰਟਰ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਜੋ ਬਾਈਡਨ ਜੀ ਨੇ ਉਹਨਾਂ ਨੂੰ ਫਾਇਰ ਨਹੀਂ ਕੀਤਾ, ਉਹਨਾਂ ਦੀ ਸਸਪੈਂਸ਼ਨ ਕਰ ਦਿੱਤੀ। ਇਹ ਵੱਖਰੀ ਗੱਲ ਹੈ, ਉਹ ਜਿਹੜਾ ਅਧਿਕਾਰੀ ਹੈ ਉਹ ਇੱਕ ਹਫ਼ਤੇ ਬਾਅਦ, ਪਰ ਜੋ ਬਾਈਡਨ ਕਿਤੇ ਨਾ ਕਿਤੇ ਇਹਦੇ ਵਿੱਚ ਭੁੱਲ ਗਏ। ਐਟ ਦਾ ਸੇਮ ਟਾਈਮ ਜਿਹੜਾ ਸਾਡਾ ਮੇਨ ਸਟਰੀਮ ਮੀਡੀਆ ਹੈ ਉਹ ਵੀ ਕਿਤੇ ਨਾ ਕਿਤੇ ਇਹੋ ਜਿਹੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਵੱਲ ਧਿਆਨ ਨਹੀਂ ਦਿੰਦਾ, ਜਾਂ ਤਾਂ ਉਹ ਵਾਇਸ ਨੇ ਤੇ ਜਾਂ ਹਜੇ ਪਹਿਲੇ 100 ਜਿਹੜੇ ਡੇ ਨੇ ਉਹ ਜੋ ਬਾਈਡਨ ਜੀ ਨੂੰ ਦੇ ਰਹੇ ਨੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਜਿਹੜੇ ਪਹਿਲੇ ਦਿਨ ਹੁੰਦੇ ਨੇ ਕਿਸੇ ਵੀ ਐਡਮਿਨਿਸਟ੍ਰੇਸ਼ਨ ਦੇ ਲਈ ਇਹ ਬੜੇ ਚੁਣੌਤੀਆਂ ਪੂਰਵਕ ਹੁੰਦੇ ਨੇ ਤੇ ਇਹਦੇ ਲਈ ਅਸੀਂ ਵੀ ਜੋ ਬਾਈਡਨ ਜੀ ਨੂੰ ਜਿਹੜੇ ਹੈਗੇ ਨੇ ਪਹਿਲੇ ਜਿਹੜਾ 100 ਦਿਨ ਹੈ ਉਹਨਾਂ ਦਾ
ਦੇਖਾਂਗੇ ਉਹਨਾਂ ਦੇ ਕੰਮਕਾਰ ਦਾ ਜੋ ਤਰੀਕਾ ਹੈ। ਉਸ ਤੋਂ ਬਾਅਦ ਜੋ ਵੀ ਉਹ ਤਰੀਕਾ ਕੰਮ ਕਰਨਗੇ ਉਹਦੇ ਬਾਰੇ ਵੱਖੋ ਵੱਖਰੇ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਨਾਲ ਆਪਣੇ ਵਿਚਾਰ ਲੈ ਕੇ ਜ਼ਰੂਰ ਸ਼ਾਮਲ ਹੋਇਆ ਕਰਾਂਗੇ। ਜਿਵੇਂ ਜੋ ਬਾਈਡਨ ਜੀ ਨੇ ਕਿਹਾ ਸੀ ਕਿ ਉਹ ਜਿਹੜਾ ਕਰੋਨਾ ਵਾਇਰਸ ਹੈ, COVID-19 ਜਿਹੜਾ ਹੈਗਾ, ਉਹ ਇਲੈਕਸ਼ਨ ਦੇ ਵਿੱਚ 2020 ਸਟ੍ਰੀਮ ਮੀਡੀਆ ਹੈ, ਉਹਨੇ ਬਿਨਾਂ ਸ਼ੱਕ ਬਹੁਤ ਹੀ ਜਿਹਨੂੰ ਕਹਿੰਦੇ ਨੇ ਵਾਇਸ ਭੂਮਿਕਾ ਨਿਭਾਉਂਦਿਆਂ ਹੋਇਆਂ COVID-19 ਦਾ ਫੁੱਲੀ ਜਿਹੜਾ ਬਲੇਮ ਹੈ ਉਹ ਪ੍ਰੈਜ਼ੀਡੈਂਟ ਟਰੰਪ ਦੇ ਉੱਤੇ ਲਾਇਆ ਸੀ ਕਿ ਜੀ ਉਹਨਾਂ ਨੇ ਉਹਨੂੰ ਹੈਂਡਲ ਨਹੀਂ ਕੀਤਾ। ਪਰ ਈਵਨ ਸਾਰੀ ਦੁਨੀਆ ਜਾਣਦੀ ਹੈ ਕਿ ਜਿੰਨੀ ਜਲਦੀ COVID-19 ਦਾ ਵੈਕਸੀਨੇਸ਼ਨ ਆਇਆ, ਈਵਨ ਕੁਝ ਸੂਤਰ ਤਾਂ ਇਹ ਵੀ ਕਹਿ ਰਹੇ ਨੇ ਕਿ ਵੈਕਸੀਨ ਉਹ ਇਲੈਕਸ਼ਨਾਂ ਤੋਂ ਪਹਿਲਾਂ ਤਿਆਰ ਹੋ ਗਿਆ ਸੀ, ਪਰ ਉਸ ਨੂੰ ਵੀ ਰੋਕਿਆ ਗਿਆ ਕਿ ਕਿਤੇ ਇਹਦਾ ਕ੍ਰੈਡਿਟ ਜਿਹੜਾ ਹੈਗਾ ਉਹ ਪ੍ਰੈਜ਼ੀਡੈਂਟ ਟਰੰਪ ਨੂੰ ਨਾ ਮਿਲ ਜਾਵੇ। ਤੇ ਇਲੈਕਸ਼ਨਾਂ ਤੋਂ ਬਾਅਦ ਕਿੰਨੀ ਜਲਦੀ ਪ੍ਰੈਜ਼ੀਡੈਂਟ ਟਰੰਪ ਨੇ ਇਹਦੇ ਵਿੱਚ ਉਹਨਾਂ ਨੂੰ ਅਸੀਂ ਪੂਰਾ ਕ੍ਰੈਡਿਟ ਦਿੰਦੇ ਹਾਂ ਕਿ ਉਹਨਾਂ ਨੇ ਵੈਕਸੀਨ ਨੂੰ ਮਾਰਕੀਟ 'ਚ ਲਿਆਉਣ ਤੋਂ ਬਾਅਦ ਜਿਹੜਾ ਉਹਨੂੰ ਸਪਲਾਈ ਕਰਨਾ ਸੀ, ਤੇ ਪ੍ਰੈਜ਼ੀਡੈਂਟ ਟਰੰਪ ਤਕਰੀਬਨ ਜਿਹੜਾ ਹੈਗਾ 1 ਮਿਲੀਅਨ ਡੋਜ਼ ਰੋਜ਼ ਦੀ ਜਿਹੜੀ ਹੈ ਉਹ ਪਹੁੰਚਾ ਰਿਹਾ ਸੀਗਾ ਵੱਖੋ ਵੱਖਰੀ ਜਗ੍ਹਾ ਤੇ ਕਿਉਂਕਿ ਰਿਪਬਲਿਕਨ ਤੇ ਡੈਮੋਕ੍ਰੇਟ ਪਾਰਟੀ ਦੇ ਵਿੱਚ ਇਹ ਸਿਧਾਂਤਕ ਡਿਫਰੈਂਸ ਹੈ, ਫਰਕ ਹੈ। ਜਿਹੜੀ ਰਿਪਬਲਿਕਨ ਪਾਰਟੀ ਆ ਉਹ ਸਟੇਟਸ ਨੂੰ ਜ਼ਿਆਦਾ ਅਧਿਕਾਰ ਦੇਣ ਦੇ ਹੱਕ ਵਿੱਚ ਹੈ, ਪਰ ਡੈਮੋਕ੍ਰੇਟ ਪਾਰਟੀ ਜਿਹੜੀ ਹੈਗੀ ਉਹ ਸਟੇਟਸ ਨੂੰ ਘੱਟ ਅਧਿਕਾਰ ਦੇਣ ਦੇ ਹੱਕ ਵਿੱਚ ਹੈ। ਸੋ ਇਸ ਕਰਕੇ ਵੈਕਸੀਨ ਕਿਵੇਂ ਲਾਉਣੇ ਨੇ, ਕਿਵੇਂ ਉਹਨਾਂ ਨੂੰ ਮੈਨੇਜ ਕਰਨਾ, ਉਹ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਸੀਗੀ ਉਹ ਸਟੇਟਸ ਨੂੰ ਦੇਣਾ ਚਾਹੁੰਦੀ ਸੀ, ਪਰ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਹੈ ਪ੍ਰੈਜ਼ੀਡੈਂਟ ਜੋ ਬਾਈਡਨ ਜੀ ਦੀ, ਉਹਨੂੰ ਸੈਂਟਰਲਾਈਜ਼ ਕਰਨਾ ਚਾਹੁੰਦੇ ਨੇ। ਤੇ ਜਿਹੜਾ ਮੀਡੀਆ ਹੈ ਉਹ ਦੇਖੋ ਉਹਨਾਂ ਨੇ 100 ਮਿਲੀਅਨ ਜਿਹੜੇ 1 ਮਿਲੀਅਨ ਡੋਜ਼ ਰੋਜ਼ ਦਿੰਦੇ ਸੀ, ਤੇ ਹੁਣ ਇਹ ਕਹਿੰਦੇ ਜੀ ਜੋ ਬਾਈਡਨ ਜੀ 150 ਮਿਲੀਅਨ ਡੋਜ਼ ਦੇਣਗੇ ਪਹਿਲੇ 100 ਦਿਨਾਂ ਦੇ ਵਿੱਚ। ਗੱਲ ਕੋਈ ਬਹੁਤਾ ਫਰਕ ਨਹੀਂ, ਨੰਬਰ ਸਿਮਿਲਰ ਨੇ, ਪਰ ਕ੍ਰੈਡਿਟ ਦੇਣ ਦੀ ਗੱਲ ਹੈ। ਤੇ ਇੱਥੋਂ ਤੱਕ ਜਿਹੜੀ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਜੀ ਨੇ, ਉਹਨਾਂ ਨੇ ਤੇ ਇਹ ਵੀ ਕਹਿ ਦਿੱਤਾ ਸੀ ਕਿ ਇਹ ਜੋ ਬਾਈਡਨ ਨੇ ਸਕ੍ਰੈਚ ਤੋਂ ਸ਼ੁਰੂ ਕੀਤਾ। ਸੋ ਅਸੀਂ ਆਪਣੇ ਸਰੋਤਿਆਂ ਨੂੰ ਦੱਸਦੇ ਹਾਂ ਜੋ COVID-19 ਦੇ ਵੈਕਸੀਨ ਨੇ ਇਹ ਪਹਿਲੀ ਐਡਮਿਨਿਸਟ੍ਰੇਸ਼ਨ ਨੇ ਸ਼ੁਰੂ ਕਰ ਦਿੱਤੇ ਸੀ ਬਹੁਤ ਚੰਗੇ ਤਰੀਕੇ ਨਾਲ, ਤੇ ਉਹਨਾਂ ਨੇ ਗਾਂ ਇਹਨਾਂ ਨੂੰ ਲਿਆ। ਤੇ ਜੋ ਬਾਈਡਨ ਜੋ ਅੱਜ ਤੱਕ ਪ੍ਰੈਜ਼ੀਡੈਂਟ ਜੋ ਬਾਈਡਨ ਜੀ ਅੱਜ ਤੱਕ ਕਰ ਰਹੇ ਨੇ ਉਹਦੇ ਨਾਲ ਆਪਾਂ ਸਾਰੇ ਸੰਤੁਸ਼ਟ ਹਾਂ। ਤਕਰੀਬਨ 1.5 ਮਿਲੀਅਨ ਜਿਹੜੀ ਡੋਜ਼ ਹੈ ਉਹ ਐਡਮਿਨਿਸਟ੍ਰੇਟ ਹੋ ਰਹੀ ਆ ਸਾਰੇ ਅਮਰੀਕਾ ਦੇ ਵਿੱਚ। ਤੇ ਇਸ ਤੋਂ ਬਿਨਾਂ ਇਹਨਾਂ ਨੇ ਇੱਕ ਐਗਜ਼ੈਕਟਿਵ ਆਰਡਰ ਜਾਰੀ ਕੀਤਾ ਸੀ ਕਿ ਕੋਈ ਵੀ ਫੈਡਰਲ ਜਿਹੜੀ ਪ੍ਰਾਪਰਟੀ ਹੈ ਉਹਦੇ ਤੇ ਤੁਸੀਂ ਮਾਸਕ ਤੋਂ ਬਿਨਾਂ ਨਹੀਂ ਜਾ ਸਕਦੇ, ਕਿਉਂਕਿ ਇਹ ਇਹਨਾਂ ਦਾ ਕੋਵਿਡ ਦੇ ਨਾਲ ਆਪਣੇ ਤਰੀਕੇ ਨਾਲ ਕੋਵਿਡ ਤੇ ਕੰਟਰੋਲ ਦੀ ਗੱਲ ਸੀ। ਅੱਜ ਖੁਸ਼ੀ ਦੀ ਗੱਲ ਹੈ ਕਿ ਕਾਫੀ ਪਾਪੂਲੇਸ਼ਨ ਜਿਹੜੀ ਹੈਗੀ ਆ ਉਹਨੇ ਕੋਵਿਡ ਲੈ ਲਏ ਨੇ, ਤੇ ਅੱਜ ਦੀਆਂ ਰਿਪੋਰਟਾਂ ਦੇ ਮੁਤਾਬਕ ਸਮਰ ਤੱਕ ਜਿਹੜੇ ਐਲੀਜੀਬਲ ਨੇ ਕੋਵਿਡ ਲੈਣ ਲਈ, ਤੇ ਐਟ ਮੋਰ ਔਨ ਦੈਟ ਜਿਹੜੇ ਲੈਣਾ ਚਾਹੁੰਦੇ ਨੇ ਉਹ ਸਮਰ ਤੱਕ ਤਕਰੀਬਨ ਉਹਨਾਂ ਨੂੰ 2 ਡੋਜ਼ਸ ਮਿਲ ਜਾਣਗੀਆਂ। ਸੋ ਹੁਣ ਕੋਈ 4 ਮਹੀਨੇ ਦਾ ਸਮਾਂ ਰਹਿ ਗਿਆ ਹੈ। 4 ਮਹੀਨੇ ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜਾ ਕੋਵਿਡ ਹੈ ਇਸ ਨੇ ਜੋ ਸਾਡੀ ਇਕਾਨਮੀ ਨੂੰ ਥੱਲੇ ਲੈ ਕੇ ਆਂਦਾ, GDP ਨੂੰ ਥੱਲੇ ਲੈ ਕੇ ਆਂਦਾ, ਹੋਪਫੁਲੀ 4 ਮਹੀਨਿਆਂ ਦੇ ਵਿੱਚ ਅਸੀਂ ਇਹਦੇ ਉੱਪਰ ਕੰਟਰੋਲ ਤੋਂ ਬਾਅਦ ਵਾਪਸ ਇਕਾਨਮੀ ਚਲੇ ਜਾਵਾਂਗੇ। ਇਹਦੇ ਵਿੱਚ ਵੀ ਰਿਪਬਲਿਕਨ ਡੈਮੋਕ੍ਰੇਟ ਵੱਖੋ ਵੱਖਰੇ ਪਰਸਪੈਕਟਿਵ ਹਨ। ਇਹ ਵੀ ਇੱਕ ਦਿਨ ਦਾ ਸਪੈਸ਼ਲ ਆਪਾਂ ਪ੍ਰੋਗਰਾਮ ਕਰਾਂਗੇ, ਤੇ ਈਵਨ ਇੱਕ ਪ੍ਰੋਗਰਾਮ ਸਪੈਸ਼ਲ ਜਿਸ ਤਰ੍ਹਾਂ ਨਿਊਯਾਰਕ ਦੇ ਗਵਰਨਰ ਨੇ ਕੋਵਿਡ ਨੂੰ ਕੀਤਾ ਦੇ ਨੰਬਰ ਜਿਹੜੇ ਨੇ ਉਹਨਾਂ ਨੇ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਨੂੰ ਫੇਰ ਕਰਾਂਗੇ। ਅੱਜ ਆਪਾਂ ਵਾਪਸ ਆਈਏ ਜੋ ਬਾਈਡਨ ਜੀ ਦੀ ਐਡਮਿਨਿਸਟ੍ਰੇਸ਼ਨ ਤੇ ਇਹਨਾਂ ਨੇ ਰੇਸ਼ਲ ਜਿਹੜੀ ਇਕੁਐਲਿਟੀ ਉਹਦੀ ਗੱਲ ਕੀਤੀ ਹੈ, ਉਹਦੇ ਲਈ ਵੀ ਅਸੀਂ ਇਹਨਾਂ ਨੂੰ ਵਧਾਈ ਦਿੰਦੇ ਹਾਂ, ਕਿਉਂਕਿ ਕਿਤੇ ਨਾ ਕਿਤੇ ਅਮਰੀਕਾ ਦੇ ਵਿੱਚ ਸਰਕਾਰੀ ਪੱਧਰ ਤੇ ਨਹੀਂ, ਜਿਵੇਂ ਅਸੀਂ ਕਈ ਵਾਰੀ ਇੰਡੀਆ ਨਾਲ ਕੰਪੇਅਰ ਕਰਦੇ ਹਾਂ, ਇੰਡੀਆ ਦੇ ਵਿੱਚ ਜਿਹੜਾ ਰੇਸਿਜ਼ਮ ਜਿਹੜਾ ਦੂਸਰੇ ਨਾਲ ਡਿਸਕ੍ਰਿਮੀਨੇਸ਼ਨ ਆ ਉਹ ਸਰਕਾਰ ਵੱਲੋਂ ਹੁੰਦਾ। ਅਮਰੀਕਾ ਦੇ ਵਿੱਚ ਸਰਕਾਰ ਵੱਲੋਂ ਨਹੀਂ, ਪਰ ਕੁਝ ਜੋ ਲੋਕਾਂ ਵੱਲੋਂ ਹੁੰਦਾ ਹੈ ਉਹਦੇ ਉੱਤੇ ਵੀ ਇਹ ਜੋ ਬਾਈਡਨ ਜੀ ਕੰਟਰੋਲ ਕਰਨਗੇ। ਤੇ ਨਾਲ ਹੀ ਨਾਲ ਇਹਨਾਂ ਨੇ ਪੂਰਾ ਇਹ ਹਰ ਇੱਕ ਵੋਟਰਾਂ ਦੇ ਨਾਲ ਵਾਅਦਾ ਵੀ ਕੀਤਾ ਕਿ ਐਡਮਿਸ਼ਨ ਹੋਏਗੀ, ਉੱਪਰ ਚੱਲੇਗੀ। ਖੁਸ਼ੀ ਦੀ ਗੱਲ ਹੈ ਕਿ ਐਕਤੀ ਜਿਹੜੀ ਸੁਪਰਬਾਲ ਹੋਈ ਹੈ ਉਹਦੇ ਵਿੱਚ ਦੋਨਾਂ ਟੀਮਾਂ ਨੇ ਜਦੋਂ ਨੈਸ਼ਨਲ ਐਂਥਮ ਚੱਲ ਰਿਹਾ ਸੀ ਕਿਸੇ ਨੇ ਨਹੀਂ ਕੀਤਾ। ਸੋ ਹੋਪਫੁਲੀ ਅਮਰੀਕਾ ਜਿਹੜਾ ਹੀਲ ਹੋ ਰਿਹਾ ਇਲੈਕਸ਼ਨ ਤੋਂ ਬਾਅਦ ਪੋਲਰਾਈਜੇਸ਼ਨ ਤੋਂ ਸਲੋਲੀ ਉਹ ਹੋਰ ਫਾਸਟ ਤਰੀਕੇ ਨਾਲ ਹੀਲ ਹੋਏਗਾ ਜਦੋਂ ਇਹ ਆਪਣੇ ਵਾਪਸ ਉਹਦੇ
ਪੂਰਾ ਜਿਹੜਾ ਜਿੰਨਾ ਵੀ ਜਸਟਿਸ ਸਿਸਟਮ ਦੇ ਵਿੱਚ ਚੇਂਜ ਕਰਨ ਦੀ ਲੋੜ ਹੈ ਇਹ ਕਰਨਗੇ ਤੇ ਅਸੀਂ ਇਹਨਾਂ ਨੂੰ ਫੁੱਲੀ ਸਪੋਰਟ ਕਰਾਂਗੇ। ਤੇ ਇਸ ਤੋਂ ਅੱਗੇ ਜਿਹੜਾ ਵੱਡਾ ਮੁੱਦਾ ਉਹ ਹੈ ਇਮੀਗ੍ਰੇਸ਼ਨ ਦਾ। ਇਮੀਗ੍ਰੇਸ਼ਨ ਦਾ ਇੱਕ ਇਹੋ ਜਿਹਾ ਮੁੱਦਾ ਬਿਨਾਂ ਸ਼ੱਕ ਦੋਨੋਂ ਪਾਰਟੀਆਂ ਇਹਨੂੰ ਇੱਕ ਇਲੈਕਸ਼ਨ ਦਾ ਮੁੱਦਾ ਦੇ ਤੌਰ ਤੇ ਵਰਤਦੀਆਂ ਨੇ। ਜਿਹੜਾ ਇਮੀਗ੍ਰੇਸ਼ਨ ਦਾ ਇਸ਼ੂ ਹੈ ਇਹਨੂੰ ਫਿਕਸ ਕਰਨ ਦੀ ਲੋੜ ਹੈ, ਕਿਉਂਕਿ ਇਸ ਵੇਲੇ ਅਮਰੀਕਾ ਦੇ ਵਿੱਚ 11 ਮਿਲੀਅਨ ਦੇ ਕਰੀਬ ਜਿਹੜੇ ਲੋਕੀ ਨੇ ਉਹ ਇਲੀਗਲੀ ਰਹਿ ਰਹੇ ਨੇ। ਉਹਦੇ ਵਿੱਚ ਕੁਝ ਇਹੋ ਜਿਹੇ ਬੱਚੇ ਵੀ ਸ਼ਾਮਲ ਹਨ ਜਿਹੜੇ ਆਪਣੇ ਪੇਰੈਂਟਸ ਤੋਂ ਬਿਨਾਂ ਅਮਰੀਕਾ ਦੇ ਵਿੱਚ ਆਏ। ਸੋ ਜਿਹੜਾ ਇਮੀਗ੍ਰੇਸ਼ਨ ਦਾ ਇਸ਼ੂ ਆ ਇਹਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਜਿਵੇਂ ਵਾਅਦਾ ਕੀਤਾ ਸੀ ਉਸ ਵਾਅਦੇ ਦੇ ਮੁਤਾਬਕ ਉਹ ਨਹੀਂ ਚੱਲ ਰਹੇ। ਅਜੇ ਤੱਕ ਉਹਨਾਂ ਨੇ ਕੋਈ ਵੀ ਬਿੱਲ ਕਾਂਗਰਸ ਨੂੰ ਨਹੀਂ ਭੇਜਿਆ। ਤੇ ਇਸ ਤੋਂ ਬਿਨਾਂ ਜਿਹੜੀ ਵੱਡੀ ਗੱਲ ਹੈ, ਹਜੇ ਤੱਕ ਪ੍ਰੈਜ਼ੀਡੈਂਟ ਜੋ ਬਾਈਡਨ ਵੱਲੋਂ ਜਿਹੜਾ ਅਕ੍ਰੋਸ ਦੀ ਆਇਲ ਕੰਮ ਕਰਨ ਦੀ ਗੱਲ ਹੈ ਉਹਦੇ ਵੱਲ ਉਹਨਾਂ ਨੂੰ ਕੋਈ ਬਹੁਤੀ ਸਫਲਤਾ ਨਹੀਂ ਹੋਈ। ਜਿਹੜਾ ਪਹਿਲਾ ਬਿੱਲ ਵੀ ਉਹਨਾਂ ਨੇ ਸੈਨੇਟ ਦੇ ਵਿੱਚ ਪਾਸ ਕੀਤਾ ਉਹ ਵੀ ਕਮਲਾ ਹੈਰਿਸ ਵਾਈਸ ਪ੍ਰੈਜ਼ੀਡੈਂਟ ਦੀ ਟਾਈ ਬ੍ਰੇਕਰ ਵੋਟ ਦੇ ਨਾਲ ਕੀਤਾ। ਸੋ ਇਸ ਕਰਕੇ ਅਸੀਂ ਇਸੇ ਤਰ੍ਹਾਂ ਵੱਖੋ ਵੱਖਰੇ ਜਿਹੜੇ ਇਸ਼ੂ ਹਨ ਉਹਨਾਂ ਤੇ ਆਧਾਰਿਤ ਅਮਰੀਕਨ ਪੋਲੀਟਿਕਸ ਦੇ ਤੁਹਾਡੇ ਵਿਚਾਰ ਸਾਂਝੇ ਕਰਿਆ ਕਰਾਂਗੇ। ਸੋ ਅੱਜ ਦਾ ਪ੍ਰੋਗਰਾਮ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।